नासर कोई तस्वीर साड़ी भी नाल बना दे, मैंने नाल बना के दे। टीम के साथ आते हुए सुखारी और सही साहब इधर आ जाओ। ਸਾਡੇ ਨਾਲ ਜੀ ਲਾਲਾ ਵੈਦੁੱਲਾ ਕਬੋਰ ਸਾਹਿਬ ਖੜੇ ਆ ਜੀ। ਇਹਨਾਂ ਨੂੰ ਪੁੱਛਦੇ ਆ ਕਿ ਪਾਕਿਸਤਾਨ ਦੇ ਵਿੱਚ 2020 ਦੇ ਵਿੱਚ ਜਿਹੜਾ ਕਬੱਡੀ ਦਾ ਵਰਲਡ ਕੱਪ ਮੈਚ ਹੋ ਰਿਹਾ ਉਹਦੇ ਬਾਰੇ ਕੀ ਕਹਿੰਦੇ ਹੋ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਵਰਲਡ ਕੱਪ ਦੇ ਹਵਾਲੇ ਨਾਲ ਪਾਕਿਸਤਾਨ ਦੇ ਅੰਦਰ ਪਹਿਲੀ ਦਫਾ ਵਰਲਡ ਕੱਪ ਹੋ ਰਿਹਾ। ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਵਰਲਡ ਕੱਪ ਪਾਕਿਸਤਾਨ ਦੇ ਅੰਦਰ ਹੋ ਰਿਹਾ। ਤੇ ਅੱਜ ਫੈਸਲਾਬਾਦ ਦੇ ਅੰਦਰ ਮੈਚ ਨੇ ਈਰਾਨ ਔਰ ਇੰਡੀਆ ਦਾ ਮੈਚ ਹੈ। ਕਾਫੀ ਇੰਟਰਸਟਡ ਮੈਚ ਹੈ। ਤੇ ਔਰ ਤੀਸਰਾ ਮੈਚ ਹੋਏਗਾ ਪਾਕਿਸਤਾਨ ਔਰ ਆਸਟ੍ਰੇਲੀਆ ਦਾ। ਤੇ ਇਹ ਵੀ ਕਾਫੀ ਅੱਛਾ ਮੈਚ ਹੈ। ਸਾਡੇ ਪ੍ਰਾਹੁਣੇ ਆਏ ਆ ਤਕਰੀਬਨ 9 ਮੁਲਕਾਂ ਦੇ ਵਿੱਚੋਂ। ਕਿਹਦਾ ਫੀਲ ਕਰ ਰਹੇ ਤੇ ਪਾਕਿਸਤਾਨ 'ਚ ਆ ਕੇ? ਤਕਰੀਬਨ ਸਾਰੇ ਬਹੁਤ ਖੁਸ਼ ਨੇ ਅੱਛਾ। ਤੇ ਇਕੱਠੇ ਰਹਿ ਰਹੇ ਆ, ਸਫ਼ਰ ਵੀ ਇਕੱਠੇ ਕਰ ਰਹੇ ਸਾਰੇ। ਤੇ ਪੁੱਛੀਦਾ ਵੀ ਉਹਨਾਂ ਨੂੰ ਯਾਰ ਕਿਸੇ ਚੀਜ਼ ਦੀ ਕੋਈ ਕਮੀ, ਕੋਈ ਅੱਛਾ ਲੱਗ ਰਿਹਾ ਤੁਹਾਨੂੰ ਆਣ ਕੇ? ਤੇ ਸਾਰੇ ਕਹਿੰਦੇ ਕਿ ਬਹੁਤ ਅੱਛਾ ਲੱਗ ਰਿਹਾ ਪਾਕਿਸਤਾਨ। ਅੱਛਾ ਲਾਲਾ ਜੀ, ਪਾਕਿਸਤਾਨ ਦੇ ਵਿੱਚ ਜਾਂ ਪੂਰੀ ਦੁਨੀਆ ਦੇ ਵਿੱਚ ਜਿਸ ਤਰ੍ਹਾਂ ਮਤਲਬ ਹਾਕੀ ਦੀ ਫੈਡਰੇਸ਼ਨ ਬਣੀ ਆ, ਕ੍ਰਿਕਟ ਦੀ ਬਣੀ ਆ, ਕਬੱਡੀ ਦੀ ਨਹੀਂ ਇਸ ਤਰ੍ਹਾਂ ਹੋਣੀ ਚਾਹੀਦੀ? ਬਿਲਕੁਲ ਕਬੱਡੀ ਦੀ ਫੈਡਰੇਸ਼ਨ ਹੈ ਜੀ, ਬਿਲਕੁਲ ਹੈ। ਕਿਉਂ ਇੰਟਰਨੈਸ਼ਨਲ ਫੈਡਰੇਸ਼ਨ ਵੀ ਹੈ ਕਬੱਡੀ ਦੀ। ਤੇ ਜਿਸ ਤਰ੍ਹਾਂ ਬਾਕੀ ਜਿਹੜੇ ਖੇਲਾਂ ਦੇ ਇਸ ਤਰ੍ਹਾਂ ਇਵੈਂਟ ਕਰਵਾਉਂਦੇ ਇਹਨਾਂ ਨੂੰ ਕਬੱਡੀ ਦੇ ਵੀ ਇਸੇ ਤਰ੍ਹਾਂ ਹੀ ਕਰਵਾਉਣੇ ਚਾਹੀਦੇ ਆ। ਬਿਲਕੁਲ ਆਸਤਾ ਆਸਤਾ ਹੁੰਦਾ ਜੀ। ਬਿਲਕੁਲ ਫੈਡਰੇਸ਼ਨ ਕੋਸ਼ਿਸ਼ ਕਰ ਰਹੀ ਕਿ ਇਹਨੂੰ ਅਸੀਂ 올림픽 ਤੱਕ ਲੈ ਕੇ ਜਾਈਏ। ਤੇ ਸਾਨੂੰ ਉਮੀਦ ਹੈ ਕਿ ਇਨਸ਼ਾਅੱਲਾ ਕਬੱਡੀ ਜਿਹੜੀ ਉਹ ਵੀ 올림픽 'ਚ ਇੱਕ ਦਿਨ ਖੇਲੀ ਜਾਏਗੀ। ਕਿਸ ਤਰ੍ਹਾਂ ਲੱਗ ਰਿਹਾ ਅੱਜ ਦਾ ਜਿਹੜਾ ਮੈਚ ਉਹਦੇ ਬਾਰੇ ਤੁਸੀਂ ਕੀ ਕਹਿਣਗੇ? ਤੁਹਾਡੀ ਤਿਆਰੀ ਕਿਸ ਤਰ੍ਹਾਂ? ਤੇ ਅੱਲਾ ਦਾ ਸ਼ੁਕਰ ਹੈ, ਤਿਆਰੀ ਮਾਸ਼ਾਅੱਲਾ ਫਿੱਟ ਹੈ। ਤੇ ਇਨਸ਼ਾਅੱਲਾ ਮੈਚ ਵਿਨ ਕਰਾਂਗੇ। ਥੈਂਕ ਯੂ। ਬੈਸਟ ਆਫ ਲੱਕ। ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਪਹੁੰਚੀ ਆ ਜੀ ਇਕਬਾਲ ਸਟੇਡੀਅਮ ਫੈਸਲਾਬਾਦ ਵਿੱਚ, ਜਿੱਥੇ ਕਬੱਡੀ ਦਾ ਵਰਲਡ ਕੱਪ ਹੋ ਰਿਹਾ ਜੀ 2020 ਦਾ। ਇਸ ਸਿਲਸਿਲੇ ਵਿੱਚ ਅਸੀਂ ਇੱਥੇ ਆਏ ਜੀ ਕਵਰੇਜ ਕਰਨ ਲਈ। ਸਾਡੇ ਨਾਲ ਰਾਣਾ ਮੁਹੰਮਦ ਇਮਰਾਨ ਸਾਹਿਬ, ਡਿਸਟ੍ਰਿਕਟ ਕਬੱਡੀ ਐਸੋਸੀਏਸ਼ਨ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਪਾਕਿਸਤਾਨ ਦੇ ਤਰੀਕ ਦੇ ਵਿੱਚ ਪਹਿਲੀ ਦਫਾ ਕਬੱਡੀ ਦਾ ਵਰਲਡ ਕੱਪ ਹੋ ਰਿਹਾ ਜੀ। ਔਰ ਇਸ ਕਬੱਡੀ ਵਰਲਡ ਕੱਪ ਨੂੰ ਕਰਾਉਣ ਲਈ ਪਾਕਿਸਤਾਨ ਕਬੱਡੀ ਫੈਡਰੇਸ਼ਨ ਦਾ, ਪੰਜਾਬ ਕਬੱਡੀ ਫੈਡਰੇਸ਼ਨ ਦਾ, ਗਵਰਨਮੈਂਟ ਆਫ ਪੰਜਾਬ ਦਾ, ਡਿਸਟ੍ਰਿਕਟ ਗਵਰਨਮੈਂਟ ਦਾ, ਡਿਵੀਜ਼ਨ ਗਵਰਨਮੈਂਟ ਦਾ ਫੈਸਲਾ ਦਾ, ਡਿਸਟ੍ਰਿਕਟ ਸਪੋਰਟਸ ਆਫਿਸਰ, ਡਿਵੀਜ਼ਨ ਸਪੋਰਟ ਆਫਿਸਰ ਸਾਹਿਬ ਦਾ ਬੜਾ ਰੋਲ ਹੈ ਜੀ। ਔਰ ਇਹਨਾਂ ਨੇ ਬਹੁਤ ਅੱਛਾ ਟੂਰਨਾਮੈਂਟ ਮੁਨੱਕਦ ਕਰਾਇਆ। ਫੈਸਲਾਬਾਦ ਦੀ ਤਰੀਕ ਦਾ, ਪਾਕਿਸਤਾਨ ਦੀ ਤਰੀਕ ਦਾ ਬਹੁਤ ਕਾਮਯਾਬ ਟੂਰਨਾਮੈਂਟ। ਔਰ ਫੈਸਲਾਬਾਦ ਫੈਡਰੇਸ਼ਨ ਦਾ, ਪਾਕਿਸਤਾਨ ਕਬੱਡੀ ਫੈਡਰੇਸ਼ਨ ਪੰਜਾਬ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਇਹਨਾਂ ਨੇ ਸਾਡੇ ਫੈਸਲਾਬਾਦ ਨੂੰ ਮੈਚਸ ਦਿੱਤੇ। ਔਰ ਕਿਉਂਕਿ ਕਬੱਡੀ ਫੈਸਲਾਬਾਦ ਕਬੱਡੀ ਦਾ ਘਰ ਕਿਹਾ ਜਾਂਦਾ ਹੈ। ਔਰ ਕਬੱਡੀ ਦੇ ਜਿੰਨੇ ਵੀ ਬੜੇ ਪਲੇਅਰ ਗੁਜ਼ਰੇ ਆ ਤਾਰੀਖ ਦੇ ਵਿੱਚ, ਜਾਂ ਮੌਜੂਦਾ ਜਿਹੜੀ ਪਾਕਿਸਤਾਨ ਕਬੱਡੀ ਟੀਮ ਹੈ ਉਹਦੇ ਤਮਾਮ ਪਲੇਅਰ ਦਾ ਅਕਸਰੀਤੀ ਲੜਕਿਆਂ ਦਾ ਤਾਲੁਕ ਫੈਸਲਾਬਾਦ ਦੀ ਧਰਤੀ ਦੇ ਨਾਲ। ਔਰ ਇਹ ਧਰਤੀ ਕਬੱਡੀ ਦੀ ਧਰਤੀ ਹੈ। ਔਰ ਇਨਸ਼ਾਅੱਲਾ ਤਾਲਾ ਇਸ ਧਰਤੀ ਦੇ ਪਾਕਿਸਤਾਨ ਦਾ ਪੂਰੇ ਦੁਨੀਆ ਦੇ ਵਿੱਚ ਨਾਮ ਰੋਸ਼ਨ ਕੀਤਾ। ਔਰ ਅੱਜ ਲੋਕਾਂ ਨੂੰ ਬਿਹਤਰੀਨ ਮੈਚ ਦੇਖਣ ਦਾ ਮੌਕਾ ਮਿਲੇਗਾ। ਔਰ ਪਾਕਿਸਤਾਨ ਕਬੱਡੀ ਟੀਮ ਦਾ ਕਪਤਾਨ ਮਾਨਾ, ਮੁਸ਼ਰਫ, ਦੂਸਰੇ ਜਿੰਨੇ ਵੀ ਲੜਕੇ, ਵਿਕਾਸ ਬੱਟ ਹੋਇਆ, ਹੀਰਾ ਬੱਟ ਹੋਇਆ, ਜਿੰਨੇ ਵੀ ਲੜਕੇ ਨੇ ਉਹ ਆਪਣਾ ਬਿਹਤਰੀਨ ਖੇਲ ਪੇਸ਼ ਕਰਨ।
ਜਿਹੜੀਆਂ ਸਾਡੇ ਮਹਿਮਾਨ ਟੀਮਾਂ ਆਈਆਂ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ? ਉਹ ਪਾਕਿਸਤਾਨ ਦਾ ਮਾਹੌਲ ਦੇਖ ਕੇ, ਤੁਹਾਡੀ ਮਹਿਮਾਨਨਵਾਜ਼ੀ ਦੇਖ ਕੇ ਕੀ ਫੀਲ ਕਰਦੇ? ਜਿਹੜੀ ਸਾਡੀਆਂ 9 ਟੀਮਾਂ ਬਾਹਰੋਂ ਆਈਆਂ ਨੇ ਜੀ, ਦੁਨੀਆ ਤੋਂ, ਇੰਡੀਆ ਹੈ, ਇਰਾਨ ਹੈ, ਸਿਰਲੌਨ ਹੈ, ਜਰਮਨੀ ਹੈ, ਕੈਨੇਡਾ ਵਾ, ਜਿਹੜੀਆਂ ਟੀਮਾਂ ਆਈਆਂ ਨੇ ਉਹ ਪਾਕਿਸਤਾਨ ਜਾ ਕੇ ਬਹੁਤ ਖੁਸ਼ ਨੇ। ਜਿਸ ਤਰ੍ਹਾਂ ਪੂਰੀ ਦੁਨੀਆ ਦੇ ਪਾਕਿਸਤਾਨ ਦਾ ਇੱਕ ਮਾਹੌਲ ਬਣਾਇਆ ਗਿਆ ਕਿ ਇੱਥੇ ਦਹਿਸ਼ਤਗਰਦੀ ਹੈ, ਮਸਲਾ ਉਹ ਇੱਥੇ ਆਏ ਨੇ, ਪੁਰਅਮਨ ਮਾਹੌਲ ਹੈ, ਸਾਡੇ ਇੱਥੇ ਕੋਈ ਐਸਾ ਮਸਲਾ ਨਹੀਂ, ਐਵੇਂ ਗਲਤ ਮੈਸੇਜ ਬਾਹਰ ਦਿੱਤਾ ਗਿਆ। ਉਹ ਇੱਥੇ ਖੁਸ਼ ਨੇ, ਫਿਰਦੇ ਨੇ ਅੱਛੇ ਤਰੀਕੇ ਨਾਲ, ਔਰ ਅਸੀਂ ਬਿਹਤਰੀਨ ਮੇਜ਼ਬਾਨੀ ਉਹਨਾਂ ਦੀ ਕੀਤੀ ਹੈ। ਆਉਣ ਵਾਲੇ ਵਕਤ ਦੇ ਵਿੱਚ ਤੁਸੀਂ ਜਿਹੜੇ ਸਾਡੇ ਪੰਜਾਬੀ ਆ, ਚੜ੍ਹਦੇ ਪੰਜਾਬ 'ਚ, ਲਹਿੰਦੇ ਪੰਜਾਬ ਜਾਂ ਦੁਨੀਆ ਦੇ ਵਿੱਚ ਕਿਸੇ ਵੀ ਖਿੱਤੇ 'ਚ ਬੈਠੇ ਆ, ਉਹਨਾਂ ਨੂੰ ਤੁਸੀਂ ਕੀ ਪੈਗਾਮ ਦੇਣਾ ਚਾਹੋਗੇ ਪਾਕਿਸਤਾਨੀ ਹੋਣ ਦੇ ਨਾਤੇ? ਜਨਾਬ, ਜਿਹੜੀ ਕਬੱਡੀ ਹੈ ਸਾਡੇ ਕਲਚਰ ਦਾ ਖੇਲ ਹੈ, ਸਾਡਾ ਪੰਜਾਬ ਹੈ, ਸਾਡੇ ਪੰਜਾਬ ਦੀ ਖੇਲ ਹੈ, ਸਾਡੇ ਰਵਾਇਤੀ ਖੇਲ ਹੈ, ਜਿਹੜੇ ਸਾਡੇ ਦੇਸੀ ਖੇਲ ਉਹ ਹੈ। ਜਿਹੜੇ ਸਾਡੇ ਲੋਕ ਜਿਹੜੇ ਪੰਜਾਬ ਦੇ ਕਿਤੇ ਵੀ ਬਾਹਰ ਬੈਠੇ ਨੇ ਉਹ ਆਪਣੇ ਕਲਚਰ ਨੂੰ, ਆਪਣੇ ਮੁਲਕ ਨੂੰ, ਆਪਣੇ ਪੰਜਾਬ ਨੂੰ ਪ੍ਰਮੋਟ ਕਰਨ। ਔਰ ਖਾਸ ਤੌਰ ਜਿਹੜੇ ਸਾਡੇ ਛੋਟੇ ਬੱਚੇ ਆਉਂਦੇ ਆ, ਨਰਸਰੀ ਸਾਡੀ ਆਉਂਦੀ ਹੈ, ਉਹ ਨਰਸਰੀ ਬੜਿਆਂ ਬੱਚਿਆਂ ਨੂੰ ਦੇਖ, ਜਿਸ ਤਰ੍ਹਾਂ ਵਰਲਡ ਕੱਪ ਪਾਕਿਸਤਾਨ 'ਚ ਹੋ ਰਿਹਾ, ਇਸ ਵਰਲਡ ਕੱਪ ਦੇ ਨਾਲ ਸਾਡੀ ਛੋਟੀ ਬੱਚਿਆਂ ਦੀ ਨਰਸਰੀ ਆ ਬੜੀ ਪ੍ਰਮੋਟ ਹੋਏਗੀ। ਉਹ ਆਪਣੇ ਹੀਰੋਜ਼ ਨੂੰ ਦੇਖਣਗੇ। ਔਰ ਤੁਸੀਂ ਕੱਲ੍ਹ ਸ਼ਾਇਦ ਇੱਥੇ ਸੀਗੇ ਕਿ ਨਹੀਂ, ਜੋ ਕੱਲ੍ਹ ਇੱਥੇ ਮੁਸ਼ਰਫ ਬਾਹਰ ਗਰਾਊਂਡ 'ਚ ਨਿਕਲਿਆ ਔਰ ਪੂਰਾ ਸਟੇਡੀਅਮ ਖੜਾ ਹੋ ਗਿਆ। ਇਸ ਤਰ੍ਹਾਂ ਮਾਨਾ ਆਇਆ, ਪੂਰਾ ਸਟੇਡੀਅਮ ਖੜਾ ਹੋ ਗਿਆ। ਜਿਹੜੇ ਬੱਚੇ ਨੇ ਛੋਟੇ ਸੈਲਫੀਆਂ, ਮੋਬਾਈਲ, ਉਹਨਾਂ ਦਾ ਫੋਟੋ ਬਣਾਉਣਾ ਚਾਹੁੰਦੇ, ਉਹਨਾਂ ਨੂੰ ਆਪਣਾ ਆਈਡੀਅਲ ਬਣਾਉਂਦੇ ਨੇ। ਔਰ ਇਹਦੇ ਨਾਲ ਕਬੱਡੀ ਪ੍ਰਮੋਟਰ ਬੱਚੇ ਇਨਸ਼ਾਅੱਲਾ ਆਉਣ ਵਾਲੇ ਫਿਊਚਰ ਦੇ ਅਗਲੇ 10 ਸਾਲ ਦੇ ਵਿੱਚ ਔਰ ਇਹ ਬੱਚੇ ਪ੍ਰਮੋਟ ਹੋਣਗੇ, ਸਾਡੇ ਪਾਕਿਸਤਾਨ ਕਬੱਡੀ ਟੀਮ ਨੂੰ ਦਾ ਫਾਇਦਾ ਹੋਏਗਾ। ਸਾਡੇ ਨਾਲ ਜੀ ਆਜ਼ਮ ਵਾਲਾ ਸਾਹਿਬ ਹੈਗੇ ਆ ਜੀ, ਇਹਨਾਂ ਨਾਲ ਵੀ ਗੱਲਬਾਤ ਕਰਦੇ ਇਹਨਾਂ ਕੋਈ ਕਬੱਡੀ ਦੇ ਬਾਰੇ ਪੁੱਛਦੇ ਜੀ। ਕੀ ਹਾਲ ਚਾਲ ਹੈ ਜੀ? ਜੀ ਖੈਰ ਖਰੀਅਤ ਭਾਈਜਾਨ, ਤੁਸੀਂ ਸੁਣਾਓ। ਕੀ ਕਹਿਣਾ ਚਾਹੋਗੇ? ਪਾਕਿਸਤਾਨ ਦੇ ਵਿੱਚ ਕਬੱਡੀ ਦਾ ਵਰਲਡ ਕੱਪ ਹੋ ਰਿਹਾ, ਬਹੁਤ ਖੁਸ਼ੀ ਦੀ ਬਾਤ ਹੈ ਜੀ। ਮੈਂ ਸਮਝਦਾ ਜੀ ਕਿ ਫੈਡਰੇਸ਼ਨ ਦਾ ਬੜਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਜਿੰਨਾ ਬੜੇ 22 ਸਾਲ ਬਾਅਦ ਅਸੀਂ ਇਸ ਫੈਡਰੇਸ਼ਨ ਨਾਲ ਜੁੜੇ ਰਹੇ ਹਾਂ। ਤੇ ਮੁਸ਼ਰਫ ਮੇਰਾ ਛੋਟਾ ਭਾਈ ਹੈ ਤੇ ਉਸ ਹਵਾਲੇ ਨਾਲ ਮਤਲਬ ਅਸੀਂ ਊਂਚ ਨੀਚ ਆਉਂਦਾ ਰਿਹਾ ਕਬੱਡੀ 'ਚ, ਲੇਕਿਨ ਸਟਿਲ ਅਸੀਂ ਉਹਨਾਂ ਨਾਲ ਖੜੇ ਰਹੇ ਹਾਂ। ਔਰ ਅੱਜ ਉਹਦਾ ਰਿਜ਼ਲਟ ਇਹ ਵੇ ਕਿ ਅੱਜ ਉਹਨਾਂ ਵਰਲਡ ਕੱਪ ਦੇ ਦਿੱਤਾ 20-22 ਸਾਲ ਬਾਅਦ। ਬਹੁਤ ਬੜੀ ਬਾਤ ਆ ਜੀ ਕਿ ਪਾਕਿਸਤਾਨ ਦੇ ਵਿੱਚ ਕਬੱਡੀ ਦਾ ਵਰਲਡ ਕੱਪ ਹੋ ਰਿਹਾ। ਔਰ ਉਹਦੇ ਨਾਲ ਜੀ ਉਹਦੇ ਨਾਲ ਇਹ ਵੇ ਕਿ ਜਿਵੇਂ ਕਿ ਭਾਈ ਇਮਰਾਨ ਵੀ ਗੱਲ ਕਰਦੇ ਹਨ ਪਏ ਕਿ ਛੋਟੇ ਲੈਵਲ ਤੋਂ ਨਰਸਰੀ ਜਿਹੜੀ ਹੈ ਸਾਡੀ ਨਿਕਲੇਗੀ, ਕਬੱਡੀ ਉੱਠ ਖਲੋਤੀ ਹੈ। ਹਾਂਜੀ, ਪਹਿਲੇ ਸਿੱਖਾਂ ਨੇ ਉਠਾਈ ਸੀ, ਲੇਕਿਨ ਕੁਝ ਦੇਰ ਹਾਲਾਤ ਖਰਾਬ ਹੋਣ ਦੀ ਵਜ੍ਹਾ ਨਾਲ ਮਤਲਬ ਕਬੱਡੀ ਨਹੀਂ ਸੀ ਉੱਪਰ ਜਾ ਸਕੀ। ਲੇਕਿਨ ਅੱਜ ਪਾਕਿਸਤਾਨ 'ਚ ਵਰਲਡ ਕੱਪ ਦੇ ਕੇ ਤੇ ਕਬੱਡੀ ਉੱਠ ਗਈ। ਇਨਸ਼ਾਅੱਲਾ ਬਹੁਤ ਅੱਛੇ ਸਟਾਰ ਨਿਕਲਣਗੇ, ਬੜੇ ਅੱਛੇ ਪਲੇਅਰ ਨਿਕਲਣ। ਪਾਕਿਸਤਾਨ ਕਬੱਡੀ ਫੈਡਰੇਸ਼ਨ ਦੀ ਜਿਹੜੀ ਆਉਣ ਵਾਲੇ ਵਕਤ ਦੇ ਵਿੱਚ ਕੀ ਐਫਰਟ ਆ ਕਿ ਉਹ ਕਿਸ ਮੁਕਾਮ ਤੱਕ ਇਹਨੂੰ ਲਿਜਾਣਾ ਚਾਹੁੰਦੇ? ਇਹਨੂੰ ਉਹ ਓਲੰਪਿਕ 'ਚ ਖੜਨਾ ਚਾਹੁੰਦੇ ਨੇ ਔਰ ਉਹਦਾ ਇਹਨਾਂ ਟੱਚ ਵੀ ਦਿੱਤਾ ਹੈ ਕਿ ਅੱਗੇ ਵਰਦੀਆਂ ਤੋਂ ਬਗੈਰ ਕੌਡੀ ਹੁੰਦੀ ਸੀ। ਇਹ ਜਿਹੜਾ ਟੂਰਨਾਮੈਂਟ ਹੈ ਉਹ ਸ਼ਰਟਾਂ 'ਚ ਹੋ ਰਹੀ ਹੈ। ਬਹੁਤ ਸਾਰੇ ਲੋਕ ਉਹਨੂੰ ਪਸੰਦ ਵੀ ਨਹੀਂ ਕਰਦੇ ਕਿਉਂਕਿ ਜਿਸਮ ਵੇਖਣਾ ਚਾਹੁੰਦੇ ਨੇ ਪਲੇਅਰਾਂ ਦਾ, ਲੇਕਿਨ ਇਹਨੂੰ ਓਲੰਪਿਕ 'ਚ ਖੜਨਾ ਚਾਹੁੰਦੇ ਨੇ। ਇਨਸ਼ਾਅੱਲਾ ਅਗਰ ਇਸੇ ਤਰ੍ਹਾਂ ਹੀ ਇਹ ਚੱਲਦਾ ਰਿਹਾ ਮਾਹੌਲ ਤੇ ਓਲੰਪਿਕ 'ਚ ਜਾਏਗੀ। ਬਹੁਤ ਸ਼ੁਕਰੀਆ ਸਰ ਜੀ, ਥੈਂਕ ਯੂ। ਸਾਡੇ ਨਾਲ ਜੀ ਬੰਦੇਸ਼ਾ ਕਬੱਡੀ ਕਲੱਬ ਦੇ ਕੋਚ ਆਪਣੇ ਸ਼ਹਬਾਜ਼ ਅਲੀ ਸਾਹਿਬ ਇਹ ਵੀ ਮੌਜੂਦ ਨੇ। ਇਹਨਾਂ ਕੋਲ ਪੁੱਛਦੇ ਹਾਂ ਕਿ ਪਾਕਿਸਤਾਨ ਦੇ ਵਿੱਚ 2020 ਦੇ ਵਿੱਚ ਜਿਹੜਾ ਕਬੱਡੀ ਦਾ ਵਰਲਡ ਕੱਪ ਹੋ ਰਿਹਾ ਆ, ਬਹੁਤ ਖੁਸ਼ੀ ਦੀ ਬਾਤ ਆ ਕਿ ਸਾਡੇ ਮੁਲਕ ਦੇ ਵਿੱਚ ਸਾਡੀ ਟੀਮ ਤੋਂ ਇਲਾਵਾ 9 ਟੀਮਾਂ ਹੋਰ ਆਈਆਂ ਔਰ ਬੜੀਆਂ ਖੁਸ਼ ਆ। ਉਹਨਾਂ ਨਾਲ ਵੀ ਮੁਲਾਕਾਤ ਕਰਵਾਵਾਂਗੇ। ਬਾਕੀ ਇਹਨਾਂ ਕੋਲ ਗੱਲਬਾਤ ਕਰਦੇ ਹਾਂ ਜੀ, ਪੁੱਛਦੇ ਹਾਂ ਜੀ ਕਿ ਕਿਸ ਤਰ੍ਹਾਂ ਪਾਕਿਸਤਾਨ ਨੇ ਇਹਨੂੰ ਸਾਰੇ ਨੂੰ ਮਤਲਬ ਅੰਜਾਮ ਪਹੁੰਚਾਇਆ। ਬਿਸਮਿल्लाहिर्रहमानिर्रहीम। ਮੇਰਾ ਨਾਮ ਸ਼ਹਬਾਜ਼ ਅਲੀ ਬੰਦੇਸ਼ਾ ਕਬੱਡੀ ਕਲੱਬ ਕੋਚ, ਲੈਸਕੋ ਵਾਪਟਾ ਦਾ ਕੋਚ। ਤੇ ਜਨਾਬ ਇਹ ਜਿਹੜਾ ਬਹੁਤ ਅੱਛਾ ਇਵੈਂਟ ਆ ਸਾਡੀ ਕੌਮ ਵਾਸਤੇ, ਮੁਲਕ ਪਾਕਿਸਤਾਨ ਵਾਸਤੇ ਬੜਾ ਅੱਛਾ ਕਦਮ ਆ। ਦੇਖੋ ਜੀ, ਇਹ ਕਬੱਡੀ ਦੇ ਜ਼ਰੀਏ, ਗੇਮਾਂ ਦੇ ਜ਼ਰੀਏ ਹੀ ਅਮਨ ਦਾ ਪੈਗਾਮ ਭੇਜਿਆ ਹਰ ਦੁਨੀਆ ਨੂੰ ਵੀ ਸਾਡਾ ਪਾਕਿਸਤਾਨ ਅਮਨ ਪਸੰਦ ਮੁਲਕ ਆ ਤੇ ਇੱਥੇ ਕੋਈ ਐਸੀ ਦਿੱਕਤ ਨਹੀਂ, ਸਿਕਿਉਰਿਟੀ ਦਾ ਕੋਈ ਮਸਲਾ ਨਹੀਂ। ਆਉਣ, ਅਸੀਂ ਵੈਲਕਮ ਕਰਾਂਗੇ, ਖੁਸ਼ ਆਮਦੀਨ ਕਵਾਂਗੇ। ਜਿੰਨੇ ਵੀ ਮੁਲਕ ਸਾਡੇ ਮਹਿਮਾਨ ਆ, ਸਾਨੂੰ ਮਹਿਮਾਨ ਨਵਾਜ਼ੀ ਕਰਨੀ ਆਉਂਦੀ ਹੈ। ਪਾਕਿਸਤਾਨੀਆਂ ਸਾਬਤ ਕਰਤਾ ਹੈ। ਪਹਿਲੇ ਤੋਂ ਕ੍ਰਿਕਟ ਦਾ ਮੈਚ ਵੀ ਹੋਇਆ ਹੈ, ਬੰਗਲਾਦੇਸ਼ ਦੀ ਟੀਮ ਆਈ ਹੈ, ਫਿਰ IPL ਹੋ ਰਹੀ ਹੈ, ਤੋਂ ਵਰਲਡ ਕੱਪ ਕਬੱਡੀ ਦਾ ਪਹਿਲੀ ਦਫਾ ਹੋਇਆ ਹੈ। ਤੇ ਬਹੁਤ ਅੱਛਾ ਹੈ, ਸਾਡੇ ਮੁਲਕ ਦੇ ਪੂਰੀ ਦੁਨੀਆ ਤੇ ਪੈਗਾਮ ਭੇਜਿਆ ਵੀ ਅਸੀਂ ਅਮਨ ਪਸੰਦ ਮੁਲਕ, ਪੁਰਅਮਨ ਲੋਕ ਹਾਂ ਤੇ ਅੱਛੇ ਲੋਕ ਹਾਂ। ਅਸੀਂ ਲੋਕਾਂ ਨੂੰ ਮਿਲ ਕੇ ਰਾਜੀ ਹਾਂ, ਅਸੀਂ ਦਹਿਸ਼ਤਗਰਦ ਨਹੀਂ ਗਏ। ਜੋੜਨ ਵਾਲੇ ਆ। ਹਾਂ, ਜੋੜਨ ਵਾਲੇ ਆ, ਤੋੜਨ ਵਾਲੇ ਨਹੀਂ ਗਏ। ਬੰਦੇਸ਼ਾ ਸਾਹਿਬ, ਜਿਸ ਤਰ੍ਹਾਂ ਬਾਕੀ ਫੈਡਰੇਸ਼ਨਾਂ ਬਣੀਆਂ ਹਾਕੀ ਦੀ, ਕ੍ਰਿਕਟ ਦੀ, ਇਹਦੀ ਮਤਲਬ ਫੈਡਰੇਸ਼ਨ ਜਿਹੜੀ ਹੈ ਕਿਉਂ ਨਹੀਂ ਇਸ ਤਰ੍ਹਾਂ ਟ੍ਰੇਨਿੰਗ ਸੈਂਟਰ ਬਣਾ ਦੇ ਜਿੱਥੇ ਨਵੀਂ ਨਸਲ ਨੂੰ ਟ੍ਰੇਨ ਕੀਤਾ ਜਾਵੇ? ਕਲੱਬਾਂ ਦੀ ਹੱਦ ਤੱਕ ਤੇ ਠੀਕ ਹੈ, ਜਿਸ ਤਰ੍ਹਾਂ ਤੁਸੀਂ ਆਪਣੇ ਕਲੱਬ 'ਚ ਬੰਦੇ ਤਿਆਰ ਕਰ ਰਹੇ ਹੋ, ਲੇਕਿਨ ਮੈਂ ਸਮਝਦਾ ਕਿ ਇਹਨੂੰ ਹਕੂਮਤੀ ਸਤਹ ਤੇ ਵੀ ਇਸ ਤਰ੍ਹਾਂ ਬਣਾਉਣਾ। ਹਾਂਜੀ, ਹੁਣ ਤੇ ਕਬੱਡੀ ਜਿਹੜੀ ਹੈ ਬਹੁਤ ਅੱਗੇ ਚੱਲ ਗਈ। ਅੱਗੇ ਪਿੰਡਾਂ ਦਾ ਖੇਲ ਸੀ, ਦੇਸੀ ਖੇਲ ਸੀ, ਵਾਣਾ ਦਾ, ਲੇਕਿਨ ਹੁਣ ਸ਼ਹਿਰਾਂ 'ਚ ਵੀ ਆ ਗਈ ਹੈ। ਦੇਖੋ ਜਿਹੜਾ ਵਰਲਡ ਕੱਪ ਹੋਇਆ ਹੈ, ਪੰਜਾਬ ਹੁਕੂਮਤ ਨੇ
ਪੰਜਾਬ ਸੈਕਟਰੀ ਸਾਹਿਬ ਪਾਕਿਸ ਸਾਰਿਆਂ ਨੇ ਅਮਲ ਦਖਲ ਹੈ ਤੇ ਇਹਨੂੰ ਗਵਰਨਮੈਂਟ ਨੇ ਸਪੋਰਟ ਕੀਤਾ ਨਾ, ਤੇ ਇਨਸ਼ਾਅੱਲਾ ਗਾਂ ਵੀ ਉਮੀਦ ਆ ਵੀ ਸਾਨੂੰ ਸਾਡੇ ਵਜ਼ੀਰ ਆਜ਼ਮ ਵੀ ਸਪੋਰਟਸਮੈਨ ਤੇ ਇਨਸ਼ਾਅੱਲਾ ਗੇਮਾਂ ਦਾ ਖਿਆਲ ਕਰਨ ਦੇ ਤੇ ਕਬੱਡੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ, ਖਾਸ ਕਰਕੇ ਪੰਜਾਬ 'ਚ, ਹੁਣ ਤੇ ਪੂਰੀ ਦੁਨੀਆ ਦੇ ਵਿੱਚ। ਤੇ ਜਿੱਦਾਂ ਕ੍ਰਿਕਟ ਤੇ ਪੈਸਾ ਲਾਇਆ ਜਾਂਦਾ, ਬਹੁਤ ਵੱਡੀ ਉਹ ਮਤਲਬ ਬੋਰਡ ਆ ਉਹਨਾਂ ਦਾ, ਇੱਦਾਂ ਹੀ ਸਾਡੀ ਵੀ ਫੈਡਰੇਸ਼ਨ ਹੈ ਕਬੱਡੀ ਦੀ ਸਰਕਾਰੀ ਸਤ੍ਹਾ ਤੇ। ਚੌਧਰੀ ਸ਼ਾਫ ਹੁਸੈਨ ਸਦਰ ਨੇ ਕਬੱਡੀ ਫੈਡਰੇਸ਼ਨ ਦੇ, ਰਾਣਾ ਸਰਵਰ ਪਾਕਿਸਤਾਨ ਦੇ ਸੈਕਟਰੀ ਨੇ, ਪੰਜਾਬ ਸੈਕਟਰੀ ਸਦਰ ਨੇ ਰਾਜਾ ਬਸ਼ਾਰਤ ਸਾਹਿਬ, ਤੇ ਸੈਕਟਰੀ ਚੌਧਰੀ ਤਾਰਵੀ ਜੱਟ ਸਾਹਿਬ ਪੰਜਾਬ ਸੈਕਟਰੀ ਨੇ, ਤੇ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਹੈ। ਬੜੇ ਇਹ ਤੋਂ ਵੀ ਪਹਿਲੇ ਇਵੈਂਟ ਆਏ ਆ, ਸਾਹੀਵਾਲ ਵੀ ਟੂਰਨਾਮੈਂਟ ਬੜਾ ਕਾਮਯਾਬ ਹੋਇਆ, ਫਿਰ ਨਾਰੋਵਾਲ ਬੜਾ ਅੱਛਾ ਟੂਰਨਾਮੈਂਟ ਰਿਹਾ, ਲਲਕਾਣਾ ਸਾਹਿਬ ਬਹੁਤ ਅੱਛਾ ਟੂਰਨਾਮੈਂਟ ਰਿਹਾ, ਫਿਰ ਮੇਰੇ ਆਪਣੇ ਪਿੰਡ ਫੈਡਰੇਸ਼ਨ ਦੇ ਥਰੂ ਟੂਰਨਾਮੈਂਟ ਹੋਇਆ 30 ਪਹਿਲੀ 11ਵੇਂ ਮਹੀਨੇ ਤੇ ਦਸੰਬਰ ਦੀ ਪਹਿਲੀ ਤਰੀਕ ਵਾਲੇ ਦਾ, ਬਹੁਤ ਵਧੀਆ ਟੂਰਨਾਮੈਂਟ ਹੋਇਆ। ਫੈਡਰੇਸ਼ਨ ਆਈ ਸੀ, ਸਾਰੇ ਬਹੁਤ ਆਵਾਮ ਆਈ ਸੀ, ਬੜਾ ਲਾਈਕ ਕੀਤਾ। ਉਸ ਤੋਂ ਬਾਅਦ ਪਾਕਿਸਤਾਨ 'ਚ ਵਰਲਡ ਕੱਪ ਹੋਣੇ ਜਾ ਰਿਹਾ, ਤੋਂ ਫੌਰਨ ਬਾਅਦ 19 ਮਾਰਚ ਨੂੰ 23 ਮਾਰਚ ਤੱਕ ਚੈਂਬਰ ਵਾਲੇ ਇੱਥੇ ਟੂਰਨਾਮੈਂਟ ਕਰਾ ਰਹੇ ਆ। ਉਹਦੇ ਵਿੱਚ ਵੀ ਇੰਟਰਨੈਸ਼ਨਲ ਟੀਮਾਂ 2 ਆ ਰਹੀਆਂ, ਇੰਡੀਆ ਤੋਂ ਪੰਜਾਬ ਦੀ ਟੀਮ, ਹਰਿਆਣੇ ਦੀ ਟੀਮ, 4 ਕਲੱਬ ਇੱਥੋਂ ਬਣ ਰਹੇ ਆ, ਤੇ ਉਹ ਵੀ ਵਧੀਆ ਟੂਰਨਾਮੈਂਟ ਹੋ ਰਿਹਾ। ਉਹ ਤੋਂ ਫੌਰਨ ਬਾਅਦ ਕਮਿਸ਼ਨਰ ਕੱਪ ਲਹਿਰਪੁਰ ਕੱਪ ਕਰਾ ਰਹੇ ਆ। ਉਹ ਤੋਂ ਬਾਅਦ ਆ ਫਿਰ ਦਸੰਬਰ ਦੇ ਵਿੱਚ ਸਾਡੇ ਵਾਪਟਾ ਦੀ ਇੰਟਰ ਯੂਨੀਅਨ ਡਿਪਾਰਟਮੈਂਟਾਂ ਦੀ ਆ ਰਹੀ 17, 18, 19 ਤਰੀਕ ਨੂੰ, ਉਹ ਵੀ ਫੈਸਲਾਬਾਦ ਹੋ ਰਹੀ ਹੈ। ਆਪਣਾ ਕਬੱਡੀ ਦਾ ਫੈਸਲਾਬਾਦ ਘਰ ਹੈ, ਤੇ ਕਬੱਡੀ ਦੇ ਬੜੇ ਪੈਦਾ ਪਲੇਅਰ ਕੀਤੇ ਨੇ, ਤਕਰੀਬਨ 100 'ਚੋਂ 95% ਜਿਹੜੀ ਕਬੱਡੀ ਫੈਸਲਾਬਾਦ 'ਚ ਆ। ਫੈਸਲਾਬਾਦ ਬਹੁਤ ਜ਼ਿਆਦਾ ਪਲੇਅਰ ਦਿੱਤੇ ਆ, ਲੇਕਿਨ ਹੁਣ ਤੇ ਕਬੱਡੀ ਪੂਰੇ ਪਾਕਿਸਤਾਨ ਹਰ ਜ਼ਿਲ੍ਹੇ 'ਚ ਫੈਲ ਗਈ ਹੈ, ਹਰ ਥਾਂ ਕਬੱਡੀ ਹੋ ਰਹੀ ਆ। ਬਿਲਕੁਲ ਜੀ, ਉਹਨਾਂ ਮੁਲਕਾਂ ਵਿੱਚ ਵੀ ਪਹੁੰਚ ਗਈ ਜਿਨ੍ਹਾਂ ਮੁਲਕਾਂ ਨੂੰ ਪਤਾ ਹੀ ਨਹੀਂ ਸੀ ਕਬੱਡੀ ਕਿਹੜੀ ਚੀਜ਼ ਨੂੰ ਕਹਿੰਦੇ ਆ, ਖੇਡੀ ਦੀ ਕਿੱਦਾਂ, ਉਹਨਾਂ ਦੀਆਂ ਵੀ ਟੀਮਾਂ ਆਈਆਂ। ਹਾਂ, ਬੇਸ਼ੱਕ ਉੱਥੋਂ ਸਾਡੇ ਪੰਜਾਬੀ ਆਏ, ਲੇਕਿਨ ਇਹ ਆ ਕਿ ਮੁਲਕ ਤਾਂ ਨੁਮਾਇੰਦਗੀ ਤਾਂ ਕਰ ਰਹੇ ਆ। ਦੇਖੋ ਜੀ, ਉਹ ਵਿੱਚ ਐਸੇ ਜਿਹੜੇ ਖਿਲਾੜੀ ਆ ਜਿਹੜੇ ਜੈਨਮਨ ਉਹਨਾਂ ਦੀ ਰਿਹਾਇਸ਼ ਉੱਥੇ ਦੀ ਆ, ਜਿਹੜੇ ਇੱਥੋਂ ਮੁਲਕਾਂ 'ਚ ਉੱਧਰ ਸ਼ਿਫਟ ਹੋ ਗਏ ਆ, ਉਹ ਆਏ ਨੇ, ਲੇਕਿਨ ਕਈ ਜੈਨਮਨ ਉੱਥੇ ਦੇ ਜੰਪਲ ਐਸੇ ਬੰਦੇ ਆ ਜਿਹੜੇ ਖਿਲਾੜੀ ਬਣ ਕੇ ਆਏ ਆ, ਲੇਕਿਨ ਉਹਨਾਂ ਦਾ ਇੰਨਾ ਤਜਰਬਾ ਨਹੀਂ ਗਾ ਜਿੱਦਾਂ ਸਾਡੇ ਪੰਜਾਬ ਇੰਡੀਆ ਦੇ ਜਾਂ ਪਾਕਿਸਤਾਨ ਪੰਜਾਬ 'ਚ ਉਹਨਾਂ ਕੋਲ ਟੈਕਨੀਕ ਨਹੀਂ। ਲੇਕਿਨ ਇਹ ਸਾਰੇ ਮੈਸੇਜ ਚੱਲ ਗਿਆ, ਕਬੱਡੀ ਫੈਲ ਰਹੀ ਹੈ, ਇਨਸ਼ਾਅੱਲਾ ਗਾਂ ਤੋਂ ਗਾਂ ਲੰਪਿੰਗ ਤੱਕ ਜਾਏਗੀ ਇਨਸ਼ਾਅੱਲਾ ਤਾਲਾ, ਅੱਲਾ ਦੇ ਹੁਕਮ। ਬਹੁਤ ਸ਼ੁਕਰੀਆ ਜੀ। ਨਾਲ ਮੈਚ ਦੇਖਣ ਵਾਲੇ ਸ਼ਾਇਕੀਨ ਵੀ ਆਏ ਆ ਜੀ, ਇਹਨਾਂ ਨੂੰ ਪੁੱਛਦੇ ਆ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਵਰਲਡ ਕੱਪ ਹੋ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਮਾਸ਼ਾਅੱਲਾ ਬਹੁਤ ਅੱਛਾ ਇੰਤਜ਼ਾਮ ਹੈ, ਬਹੁਤ ਅੱਛਾ ਵਰਲਡ ਕੱਪ ਹੋ ਰਿਹਾ, ਤੇ ਮਾਸ਼ਾਅੱਲਾ ਬੜਾ ਮਜ਼ਾ ਆ ਰਿਹਾ। ਲੋਕਾਂ ਦਾ ਜ਼ੌਕ ਦੇਖ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਲਾਹ ਤਾਲਾ ਸਾਡੇ ਹਾਲ ਤੇ ਰਹਿਮ ਕਰੇ, ਸਾਡੇ ਮੁਲਕ ਤੇ ਰਹਿਮ ਕਰੇ, ਸਾਡੇ ਖਿਲਾੜੀਆਂ ਨੂੰ ਤੰਦਰੁਸਤੀ ਦੇਵੇ। ਮਾਸ਼ਾਅੱਲਾ ਬਹੁਤ ਅੱਛਾ ਔਰ ਬੜਾ ਦਿਲਫਰੇਬ ਮੈਚ ਹੋ ਰਿਹਾ, ਅਸੀਂ ਬਹੁਤ ਇੰਜੋਏ ਕਰ ਰਹੇ ਹਾਂ। ਇਹ ਮਾਹੌਲ ਜਿਹੜਾ ਪਾਕਿਸਤਾਨ 'ਚ ਆਉਣ ਵਾਲੇ ਖਿਲਾੜੀਆਂ ਨੂੰ ਮਿਲ ਰਿਹਾ, ਇਹਦੇ ਬਾਰੇ ਕੀ ਕਹਿਣਗੇ? ਮਾਸ਼ਾਅੱਲਾ ਬਹੁਤ ਅੱਛਾ ਮਾਹੌਲ ਹੈ, ਬਹੁਤ ਅੱਛੇ ਲੜਕੇ ਨੇ, ਬੜੀ ਮਿਹਨਤ ਕਰ ਰਹੇ ਨੇ, ਬੜੀ ਲੜਕਿਆਂ ਦੀ ਕਾਬਲੀਅਤ ਹੈ, ਬੜੀ ਮਿਹਨਤ ਹੈ। ਅੱਲਾਹ ਤਾਲਾ ਇਹਨਾਂ ਨੂੰ ਕਾਮਯਾਬ ਕਰੇ। ਦੇਖੋ, ਆਪਣੇ ਮੁਲਕ ਦੇ ਨਾਲ ਹੀ ਇਨਸਾਨ ਦੀ ਇੱਜ਼ਤ ਹੁੰਦੀ ਹੈ, ਤੇ ਸਾਡਾ ਮੁਲਕ ਹੀ ਸਾਡੀ ਪਹਿਚਾਣ ਹੈ, ਤੇ ਅੱਲਾਹ ਤਾਲਾ ਸਾਡੇ ਮੁਲਕ ਦੇ ਹਾਲ ਤੇ ਰਹਿਮ ਕਰੇ, ਸਾਡੇ ਖਿਲਾੜੀਆਂ ਤੇ ਰਹਿਮ ਕਰੇ, ਔਰ ਇਨਸ਼ਾਅੱਲਾ ਅਸੀਂ ਇਹ ਵਰਲਡ ਕੱਪ ਜਿੱਤੀਏ। ਜੀ ਭਾਈਆਂ, ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ? ਮੈਂ ਸਰਜਣਾ ਵਾਲੇ ਤੋਂ ਮਹਿਕਮਾ ਆਫ ਤੋਂ ਮੁਲਾਜ਼ਮ ਹਾਂ ਜੀ, ਮੈਚ ਦੇਖਣ ਵਾਸਤੇ ਆਏ। ਹਾਂਜੀ, ਮਾਸ਼ਾਅੱਲਾ ਬੜੀ ਖੁਸ਼ੀ ਹੈ ਜੀ। ਪਾਕਿਸਤਾਨ ਸਾਡੀ ਗੌਰਮੈਂਟ ਦੀ ਵੀ ਬੜੀ ਵੱਡੀ ਜਿੱਤ ਹੈਗੀ ਹੈ ਕਿ ਬਾਹਰ ਦੀਆਂ ਟੀਮਾਂ ਸਾਰੀਆਂ ਜਿਹੜੀਆਂ ਜੋ ਸਾਡੇ 'ਤੇ ਇੱਕ ਕਾਲਾ ਧੱਬਾ ਲੱਗਾ ਹੋਇਆ ਸੀ ਕਿ ਜਨਾਬ ਸਿਕਿਉਰਿਟੀ ਦਾ ਰਿਸਕ ਦਾ ਮਾਮਲਾ ਸੀਗਾ, ਉਹ ਸਾਰੀਆਂ ਟੀਮਾਂ ਨੇ ਅਲਹਮਦੁਲਿਲਾ ਹੁਣ ਪਾਕਿਸਤਾਨ ਦੇ ਉੱਤੇ ਇਤਮਾਦ ਦਾ ਇਜ਼ਹਾਰ ਕੀਤਾ, ਤੇ ਇਨਸ਼ਾਅੱਲਾ ਤਾਲਾ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਵੀ ਜਿਹੜੇ ਸਾਡੇ ਖੇਲਾਂ ਦੇ ਗਰਾਊਂਡ ਨੇ ਆਬਾਦ ਹੋਣਗੇ, ਮਜ਼ੀਦ ਇੰਟਰਨੈਸ਼ਨਲ ਟੀਮਾਂ ਆਉਣਗੀਆਂ, ਔਰ ਪਾਕਿਸਤਾਨੀ ਟੀਮ ਵੀ ਅੱਛਾ ਪਰਫਾਰਮ ਕਰੇ। ਸਾਡੀਆਂ ਦੁਆਵਾਂ ਉਹਨਾਂ ਦੇ ਨਾਲ ਆ। ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ ਜੀ।
ਬਾਹਰ ਨੂੰ ਆਇਆ ਉਹਨੂੰ ਕਹਿੰਦਾ ਅੰਦਰ ਚੱਲ ਫਿਰ